ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਬੰਨੋ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਲਾਲੀ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਜੀ, ਹੁਣ ਚੋਣਾਂ ਦਾ ਮੌਸਮ ਹੈਗਾ ਅਤੇ ਇਹਦੇ ਵਿੱਚ ਕਈ ਜਿਹੜੇ ਆ ਪੱਟ ਥਲ ਹੋਣੀ ਆ। ਹੁਣ ਰਫਾਲ ਵਾਲਾ ਮਾਮਲਾ ਜੇ ਕਰੀਏ ਤਾਂ ਮੁੜ ਕੇ ਭਖਿਆ। ਬਿਲਕੁਲ ਜੀ, ਐਕਚੁਅਲੀ ਰਫਾਲ ਮਾਮਲਾ ਪਹਿਲਾਂ ਚੰਗਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ ਸੀਗਾ। ਖਾਸ ਤੌਰ ਦੇ ਉੱਤੇ ਇੱਕ ਵੱਡੀ ਅਖਬਾਰ ਨੇ ਜਦੋਂ ਜਿਹੜਾ ਸੀਗਾ ਲੜੀਵਾਰ ਛਾਪਣਾ ਇਹਦੇ ਬਾਰੇ ਸ਼ੁਰੂ ਕਰ ਦਿੱਤਾ ਸੀਗਾ, ਜਿਹਦੇ ਵਿੱਚ ਰੱਖਿਆ ਮੰਤਰਾਲੇ ਦੀਆਂ ਫਾਈਲਾਂ ਦੀ ਫੋਟੋ ਕਾਪੀ ਵੀ ਜਿਹੜੀ ਆ ਉਹ ਲਾਈ ਗਈ ਸੀਗੀ ਕਿ ਰੱਖਿਆ ਮੰਤਰਾਲੇ ਨੇ ਉਜੜ ਕੀਤਾ ਸੀਗਾ ਇਹਦੇ ਉੱਤੇ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ, ਗੋਆ ਦੇ ਮੁੱਖ ਮੰਤਰੀ ਸੀ ਮਨੋਹਰ ਪਰੀਕਰ, ਜਦੋਂ ਉਹ ਰੱਖਿਆ ਮੰਤਰੀ ਹੁੰਦੇ ਸੀਗੇ, ਉਹਨਾਂ ਦੇ ਮੰਤਰਾਲੇ ਨੇ ਇਹ ਗੱਲ ਫਾਈਲ ਦੇ ਉੱਤੇ ਲਿਖ ਕੇ ਭੇਜੀ ਸੀਗੀ ਕਿ ਪਤਾ ਕਰੋ PMO ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਆ ਉਹ ਇਸ ਡੀਲ ਦੇ ਵਿੱਚ ਡਾਇਰੈਕਟਰੀ ਦਖਲ ਕਿਉਂ ਦੇ ਰਿਹਾ। ਇਹ ਮਸਲਾ ਜਿਹੜਾ ਜੀ ਉਹ ਜਦੋਂ ਭਖਣਾ ਸ਼ੁਰੂ ਹੋਇਆ, ਸਿਖਰ ਦੇ ਉੱਤੇ ਚਲੇ ਗਿਆ ਇੱਕ ਵਾਰੀ। ਔਰ ਫਿਰ ਪੁਲਵਾਮਾ ਅਟੈਕ ਜਿਹੜਾ ਜੀ ਉਹ ਹੋ ਗਿਆ। ਪੁਲਵਾਮਾ ਅਟੈਕ ਵਾਲੀਆਂ ਖਬਰਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਉਹ ਛਾ ਗਈਆਂ। ਉਹਨੇ ਬਹੁਤੀਆਂ ਖਬਰਾਂ ਨੂੰ ਦੱਬ ਦਿੱਤਾ। ਫਿਰ ਬਾਲਾਕੋਟ ਏਅਰ ਸਟ੍ਰਾਈਕ ਜਿਹੜੀ ਹੋ ਗਈ ਤੇ ਭਾਰਤੀ ਜਨਤਾ ਪਾਰਟੀ ਨੇ ਸਭ ਕੁਝ ਇਸ ਤਰੀਕੇ ਦੇ ਨਾਲ ਪ੍ਰਚਾਰਿਆ ਵੀ ਜਿਵੇਂ ਦੇਸ਼ ਦੇ ਰਾਖੇ ਉਹੀ ਨੇ, ਜਿਹੜਾ ਕੋਈ ਹੋਰ ਮੁੱਦੇ ਦੀ ਗੱਲ ਕਰੂਗਾ ਉਹ ਦੇਸ਼ ਧਰੋਹੀ ਆ, ਤੇ ਠੇਕਾ ਮੁਲਕ ਦਾ ਉਹਨਾਂ ਨੇ ਲੈ ਲਿਆ ਸੀ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਠੰਡੇ ਬਸਤੇ 'ਚ ਪੈ ਗਿਆ ਇੱਕ ਕਿਸਮ ਦੇ ਨਾਲ। ਹੁਣ ਦੁਬਾਰਾ ਭਖਿਆ ਜੀ। ਦੁਬਾਰਾ ਭਖਣ ਦਾ ਰੀਜ਼ਨ ਜਿਹੜਾ ਇਹ ਆ ਕਿ ਸੁਪਰੀਮ ਕੋਰਟ ਨੇ ਝਟਕਾ ਦੇ ਦਿੱਤਾ ਕੇਂਦਰ ਦੀ ਸਰਕਾਰ ਨੂੰ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ SK ਕੌਲ ਤੇ ਜਸਟਿਸ KM ਜੋਜ਼ਫ ਦੀ ਅਗਵਾਈ ਵਾਲੇ ਬੈਂਚ ਨੇ ਜਿਹੜੇ ਇਹਦੇ ਵਿੱਚ ਦਸਤਾਵੇਜ਼ ਲਾਏ ਗਏ ਆ, ਉਹਨਾਂ ਦਸਤਾਵੇਜ਼ ਨੂੰ ਐਕਸੈਪਟ ਕਰ ਲਿਆ, ਕਿਉਂਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਪੇਸ਼ ਹੋਏ ਜਿਹੜੇ ਵਕੀਲ ਸੀਗੇ ਉਹ ਇਹ ਕਹਿੰਦੇ ਸੀਗੇ ਕਿ ਇਹ ਤਾਂ ਜੀ ਚੋਰੀ ਹੋਏ ਪੇਪਰ ਨੇ। ਜਦੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਹ ਪੁੱਛਿਆ ਕਿ ਜੇ ਚੋਰੀ ਹੋਈ ਸੀ ਰੱਖਿਆ ਮੰਤਰਾਲੇ ਦੇ ਵਿੱਚੋਂ, ਪੇਪਰ ਚੋਰੀ ਹੋ ਗਏ ਸੀਗੇ, ਤੇ ਫਿਰ ਉਹਦੇ ਲਈ ਕੀਤਾ ਕੀ, ਤੁਸੀਂ FIR ਕੋਈ ਦਰਜ ਕਰਾਈ? ਉਹ ਕਹਿੰਦੇ ਨਹੀਂ ਜੀ, ਇਹਦੀ ਅਜੇ ਛਾਣਬੀਣ ਜਿਹੜੀ ਆ ਉਹ ਜਾਰੀ ਆ। ਇਹ ਉਹਨਾਂ ਦਾ ਜਿਹੜਾ ਬਿਆਨ ਦੇਣਾ ਸੀਗਾ ਇਹ ਉਲਟ ਚਲੇ ਗਿਆ। ਤੇ ਹੁਣ ਸੁਪਰੀਮ ਕੋਰਟ ਨੇ ਇਹਨਾਂ ਦਸਤਾਵੇਜ਼ ਦੇ ਬਾਰੇ ਦੇ ਵਿੱਚ ਇਹ ਗੱਲ ਆਖ ਦਿੱਤੀ ਕਿ ਸਬੂਤ ਦੇ ਵਜੋਂ ਦਸਤਾਵੇਜ਼ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਉਹ ਹਾਸਲ ਕਿਉਂ ਨਾ ਕੀਤੇ ਹੋਏ ਹੋਣ, ਉਹਨਾਂ ਨੂੰ ਸਬੂਤ ਮੰਨਿਆ ਜਿਹੜਾ ਉਹ ਜਾ ਸਕਦਾ ਹੈ। ਤੇ ਇਹ ਇੱਕ ਵੱਡਾ ਝਟਕਾ ਸੀਗਾ ਜੀ। ਇਹਨੂੰ ਬਾਅਦ ਮਤਲਬ ਇਹ ਹੋ ਗਿਆ ਜੀ ਕਿ ਇਹਦੇ ਉੱਤੇ ਸੁਣਵਾਈ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਹੁਣ ਹੋਊਗੀ। ਸੁਪਰੀਮ ਕੋਰਟ ਨੇ ਇਹ ਕਿਹਾ ਕਿ ਅਸੀਂ ਨਜ਼ਰਸਾਨੀ ਪਟੀਸ਼ਨਰਾਂ ਦੀ ਵਿਚਾਰ ਬਾਰੇ ਉਜੜ ਕਰਕੇ ਕੇਂਦਰ ਸਰਕਾਰ ਦੇ ਮੁੱਢਲੇ ਇਤਰਾਜ਼ਾਂ ਨੂੰ ਖਾਰਜ ਕਰਦੇ ਹਾਂ। ਇਹ ਐਨ ਉਸ ਟਾਈਮ ਦੇ ਉੱਤੇ ਜਿਹੜਾ ਜੀ ਫੈਸਲਾ ਆਇਆ ਜਦੋਂ ਅੱਜ ਪਹਿਲੇ ਗੇੜ ਦੀਆਂ ਵੋਟਾਂ ਜਿਹੜੀਆਂ ਉਹ ਪੈਣੀਆਂ ਸ਼ੁਰੂ ਹੋ ਗਈਆਂ ਨੇ। ਰੱਖਿਆ ਮੰਤਰਾਲੇ ਨੇ ਇਹਦੇ ਉੱਤੇ ਇਹ ਕਿਹਾ ਜੀ ਕਿ ਰਫਾਲ ਕਰਾਰ ਦੇ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਤੇ ਨਜ਼ਰਸਾਨੀ ਦੀ ਮੰਗ ਦੇ ਵਾਸਤੇ ਪਟੀਸ਼ਨਰਾਂ ਨੇ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਆ, ਉਹਦਾ ਮੁੱਖ ਮੰਤਵ ਕੌਮੀ ਸੁਰੱਖਿਆ ਤੇ ਰੱਖਿਆ ਦੇ ਨਾਲ ਜੁੜੇ ਅੰਦਰੂਨੀ ਭੇਤਾਂ ਬਾਰੇ ਚੋਣਵੀ ਤੇ ਅਧੂਰੀ ਤਸਵੀਰ ਪੇਸ਼ ਕਰਨਾ। ਹੁਣ ਉਹੀ ਗੱਲ ਹੈਗੀ ਵੀ ਠੇਕਾ ਜਿਹੜਾ ਨਾ ਜੀ ਉਹ ਇਹਨਾਂ ਨੇ ਲਿਆ ਵੀ ਅਸੀਂ ਜਿਹੜੀ ਗੱਲ ਕਰਦੇ ਆ ਉਹ ਦੇਸ਼ ਪ੍ਰਸਤੀ ਆ। ਜੇ ਕੋਈ ਇਸ ਮਾਮਲੇ ਦੇ ਵਿੱਚ ਹੋਈ ਹੇਰਾ ਫੇਰੀ ਨੂੰ ਉਜਾਗਰ ਕਰਨਾ ਚਾਹੁੰਦਾ ਤੇ ਉਹ ਦੇਸ਼ ਧਰੋਹੀ ਹੈ। ਇਹ ਜਿਹੜਾ ਜੀ ਸਵਾਲ ਆਉਂਦੇ ਦਿਨਾਂ ਦੇ ਦੌਰਾਨ ਚੰਗਾ ਜਿਹੜਾ ਜੀ ਉਹ ਭਖੂਗਾ। ਇਹ ਚੰਗੇ ਮੌਕੇ ਦੇ ਉੱਤੇ ਇੱਕ ਵਾਰੀ ਫੇਰ ਰਫਾਲ ਡੀਲ ਦਾ ਮੁੱਦਾ ਜਿਹੜਾ ਜੀ ਉਹ ਭਖ ਪਿਆ ਮੁਲਕ। ਪਰ ਦੇਖੋ ਰਲ ਮਿਲ ਕੇ ਕਰਦੇ ਕੀ ਹੈ ਇਸ ਦਾ। ਤੇ ਅੱਗੇ ਮੋਦੀ ਦੀ ਜੇ ਗੱਲ ਕਰ ਲਈਏ, ਉਸ ਦੀ ਫਿਲਮ ਤੇ ਨਮੋ TV ਚੋਣ ਕਮਿਸ਼ਨ ਨੇ ਬੰਦ ਕਰਾਏ। ਦੇਖੋ ਜੀ, ਇਹ ਝਟਕਾ ਆਫਟਰ ਝਟਕਾ ਜਿਹੜਾ ਜੀ ਉਹ ਤੁਸੀਂ ਕਹਿ ਸਕਦੇ ਹੋ ਕਿ ਝਟਕੇ ਤੇ ਝਟਕਾ ਜਿਹੜਾ ਜੀ ਉਹ ਲੱਗ ਰਿਹਾ। ਇਹ ਫਿਲਮ ਜਿਹੜੀ ਆ ਇਹ ਤਿਆਰ ਇਸ ਤਰੀਕੇ ਦੇ ਨਾਲ ਕੀਤੀ ਗਈ ਸੀਗੀ ਕਿ ਜਦੋਂ ਵੋਟਾਂ ਪੈਣ ਲੱਗਣਗੀਆਂ, ਜਿਹੜੇ ਗੇੜ ਜਦੋਂ ਸਟਾਰਟ ਹੋਣਗੇ
ਤੇ ਉਦੋਂ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਕੀਤੀ ਜਾਊਗੀ। ਇਹ ਬਾਇਓਪਿਕ PM ਨਰਿੰਦਰ ਮੋਦੀ ਜਿਹੜੀ ਫਿਲਮ ਹੈ ਇਹਦੇ ਔਰ ਇਹਦੇ ਨਾਲ ਇੱਕ TV ਪਿਛਲੇ ਦਿਨਾਂ ਦੇ ਵਿੱਚ ਚਰਚਿਤ ਹੋ ਗਿਆ ਸੀਗਾ, ਪਤਾ ਨਹੀਂ ਇੱਕਦਮ ਕਿੱਥੋਂ ਆਇਆ, ਉਹ ਕਹਿੰਦੇ ਉਹ ਰਜਿਸਟਰਡ ਹੀ ਨਹੀਂ ਹੈਗਾ। ਜਿਹੜੇ ਡਿਸ਼ ਨੈਟਵਰਕ ਨੇ ਉਹਨਾਂ ਨੂੰ ਕੰਪਲਸਰੀ ਜਿਹੜਾ ਕੀਤਾ ਗਿਆ ਸੀਗਾ, ਉਹ ਧੱਕੇ ਦੇ ਨਾਲ ਤੁਹਾਡੇ ਪੈਕੇਜ ਦੇ ਵਿੱਚ ਇਸ ਨਮੋ TV ਨੂੰ ਜਿਹੜਾ ਜੀ ਉਹ ਵਾੜੀ ਜਾਂਦੇ ਸੀਗੇ। ਜਦੋਂ ਇਹਦਾ ਖੁਲਾਸਾ ਹੋਣਾ ਸ਼ੁਰੂ ਹੋਇਆ, ਜਿਹੜਾ ਇਹਦਾ ਲੋਗੋ ਆ ਉਹਦੇ ਉੱਤੇ ਪ੍ਰਧਾਨ ਮੰਤਰੀ ਦੀ ਫੋਟੋ ਆ, ਨਮੋ TV ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀਆਂ ਇੰਟਰਵਿਊਜ਼ ਨਵੀਆਂ ਪੁਰਾਣੀਆਂ ਸਾਰੀਆਂ ਜਿਹੜੇ ਦੀ ਉਹ ਬ੍ਰੌਡਕਾਸਟ ਕਰਦਾ। ਇਹਦੇ ਉੱਤੇ ਤੇ ਫਿਲਮ ਦੇ ਉੱਤੇ ਜਿਹੜਾ ਹੁਣ ਚੋਣ ਕਮਿਸ਼ਨ ਨੇ ਰੋਕ ਜਿਹੜੀ ਉਹ ਲਾ ਦਿੱਤੀ ਆ। ਇਹ ਗੱਲ ਆਖੀ ਆ ਕਿ ਫਿਲਮ ਨੂੰ ਤੁਸੀਂ ਰਿਲੀਜ਼ ਕਰਨਾ ਤਾਂ ਜ਼ਰੂਰ ਕਰਿਓ 19 ਮਈ ਤੋਂ ਬਾਅਦ, ਜਦੋਂ ਵੋਟਾਂ ਦੇ ਸਾਰੇ ਗੇੜ ਜਿਹੜੇ ਉਹ ਮੁੱਕ ਜਾਣਗੇ। ਤੇ ਨਾਲ ਦੀ ਨਾਲ ਇਹ ਵੀ ਕਹਿਤਾ ਕਿ ਜੇ TV ਤੁਸੀਂ ਚਲਾਉਣਾ ਹੈ, TV ਚੈਨਲ ਦੀ ਪ੍ਰਸਾਰਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਜਿਹੜਾ ਕਿ ਕਿਸੇ ਸਿਆਸੀ ਦਲ ਜਾਂ ਰਾਜਸੀ ਆਗੂ ਦੇ ਚੋਣਾਂ ਦੇ ਨਾਲ ਜੁੜੇ ਹਿੱਤਾਂ ਦੀ ਪੂਰਤੀ ਜਿਹੜੀ ਉਹ ਕਰਦਾ ਹੋਵੇ। ਵੈਸੇ ਇਹ ਜਿਹੜਾ ਫੈਸਲਾ ਇਹਦੀ ਕਾਪੀ ਨਾਲ ਲਾ ਕੇ ਇੱਕ ਪੰਜਾਬ ਦੇ ਚੈਨਲ ਦੀ ਵੀ ਸ਼ਾਇਦ ਜਿਹੜੀ ਦੀ ਉਹ ਕੰਪਲੇਂਟ ਤਾਂ ਹੋ ਸਕਦੀ ਹੈ, ਜਿਹੜੀ ਇੱਕੋ ਪਾਰਟੀ ਦੀ ਗੱਲ ਜਿਹੜੀ ਉਹ ਬਾਰ ਕਰੀ ਜਾਂਦਾ। ਸੋ ਇਹ ਉਦੋਂ ਬਾਅਦ ਇਸ ਫਿਲਮ ਨੂੰ ਕੌਣ ਵੇਖੂਗਾ 19 ਮਈ ਤੋਂ ਬਾਅਦ? ਸ਼ਾਇਦ ਜਿਹੜੇ ਬਣਾਉਣ ਵਾਲੇ ਆ ਉਹ ਆਪ ਬਹਿ ਕੇ ਜਿਹੜਾ ਦੀ ਉਹ ਦੇਖ ਲੈਣਗੇ। ਇਹ ਦੋ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਨਾ, ਇਹ ਦੋਨਾਂ ਨੂੰ ਕੱਟਿਆ ਚੋਣ ਕਮਿਸ਼ਨ ਨੇ। ਵੈਸੇ ਜੇ ਸੋਸ਼ਲ ਮੀਡੀਆ ਦੇ ਨੇੜੇ ਜੁੜੇ ਹੋਏ ਜਿੰਨੇ ਵੀ ਲਿਸਟਰ ਨੇ ਤਾਂ ਉਹਨਾਂ ਨੇ ਦੇਖਿਆ ਹੋਊਗਾ ਕਿ ਇੱਕ ਸੀਰੀਜ਼ ਵੀ ਜਿਹੜੀ ਆ ਉਹ ਫੇਸਬੁੱਕ ਦੇ ਉੱਤੇ ਖਾਸ ਤੌਰ ਦੇ ਉੱਤੇ ਬੜੀ ਪ੍ਰਚਾਰੀ ਜਾ ਰਹੀ ਹੈ ਇਸੇ ਹੀ ਕੰਪਨੀ ਦੇ ਵੱਲੋਂ, ਕੰਪਨੀ BJP ਦੇ ਵੱਲੋਂ। ਉਹ ਵੀ ਲੜੀਵਾਰ ਜਿਹੜੀ ਦੀ ਚੱਲ ਰਹੀ ਆ, ਉਹਦੇ ਵਿੱਚ ਵੀ ਇਹ ਬਾਇਓਪਿਕ ਵਰਗੀਆਂ ਹੀ ਗੱਲਾਂ ਨੇ। ਪਰ ਇਹਨੂੰ ਕਿਉਂਕਿ ਇਹਨਾਂ ਨੇ ਥੀਏਟਰਾਂ ਦੇ ਵਿੱਚ ਰਿਲੀਜ਼ ਕਰਨਾ ਸੀ, ਥੀਏਟਰ ਦੇ ਵਿੱਚ ਰਿਲੀਜ਼ ਕਰਕੇ ਵੱਖ-ਵੱਖ ਸੂਬਿਆਂ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ ਕਿ ਕਿੰਨੀਆਂ ਟਿਕਟਾਂ ਜਿਹੜੀਆਂ ਜੀ ਉਹ ਦੇਣੀਆਂ, ਔਰ ਫਿਰ ਇਹ ਕਹਿਣਾ ਕਿ ਲਓ ਜੀ ਇਹਨਾਂ ਦਿਨਾਂ ਦੇ ਵਿੱਚ ਫਿਲਮ ਜਿਹੜੀ ਉਹ 100 ਕਰੋੜ ਨੂੰ ਕ੍ਰੋਸ ਕਰ ਗਈ। ਜਿਵੇਂ ਸੌਦੇ ਵਾਲਾ ਜਿਹੜਾ ਜੀ ਉਹ ਕਰਦਾ ਸੀਗਾ ਵੀ ਕਿੰਨੇ ਕੁ ਜਾਣੇ ਉਹਦੀ ਫਿਲਮ ਨੂੰ ਦੇਖਣ ਜਾਂਦੇ ਸੀ, ਇਹ ਕਹਿ ਦਿੱਤਾ ਜਾਂਦਾ ਸੀ 500 ਕਰੋੜ ਬਣਾ ਲਿਆ ਜੀ ਉਹਦੀ ਜਿਹੜੀ ਫਿਲਮ ਨੇ। ਇਹ ਉਸੇ ਤਰੀਕੇ ਦੇ ਨਾਲ ਚੱਲਣਾ ਸੀ, ਪਰ ਹਾਲ ਦੀ ਘੜੀ ਚੋਣ ਕਮਿਸ਼ਨ ਨੇ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਜਿਹੜੀ ਜੀ ਉਹ ਲਾ ਦਿੱਤੀ ਜੀ। ਤੇ ਅੱਗੇ ਕਰਤਾਰਪੁਰ ਲਾਂਘੇ ਦੀ ਗੱਲ ਕਰੀਏ, ਉਸ ਦੇ ਸੰਬੰਧੀ ਜਿਹੜੀ ਚੈੱਕ ਪੋਸਟ ਦੀਆਂ ਗੱਲਾਂ ਬਾਤਾਂ ਹੋਣੀਆਂ, ਮੀਟਿੰਗ ਹੋਣੀਆਂ 16 ਨੂੰ, ਉਸ ਦੇ ਵਿੱਚ ਕਹਿੰਦੇ ਕਾਊਂਟਰ ਵਿੱਚ 54 ਲੱਗਣਗੇ। ਬਿਲਕੁਲ ਜੀ। ਐਕਚੁਅਲੀ ਇਹ ਇਸ ਪੱਖੋਂ ਜਿਹੜੀ ਚੰਗੀ ਗੱਲ ਹੈ ਜੀ ਕਿ ਕਦੀ ਕੁਛ ਵਿਵਾਦ ਜਿਹੜੇ ਨੇ ਜੀ ਉਹ ਕਈ ਕਿਸਮ ਦੇ ਚੱਲੀ ਜਾਂਦੇ ਨੇ, ਪਰ ਦੋਨਾਂ ਸਾਈਡਾਂ ਦੇ ਉੱਤੇ ਕੰਮ ਜਿਹੜਾ ਨਾ ਜੀ ਉਹ ਨਹੀਂ ਰੁਕਿਆ। ਇਹ ਬੜੀ ਪੋਜ਼ਿਟਿਵ ਗੱਲ ਹੈ। 2 ਮੀਟਿੰਗ ਜਿਹੜੀ ਆ ਉਹ ਕੈਂਸਲ ਹੋ ਗਈ ਸੀਗੀ। ਚੰਗੀ ਗੱਲ ਜਿਹੜੀ ਇਹ ਆ ਕਿ ਮੁੜ ਕੇ ਫਿਰ ਇਹ ਮੀਟਿੰਗ ਦੋਨਾਂ ਦੇ ਜਿਹੜੇ ਟੈਕਨੀਕਲ ਐਕਸਪਰਟ ਨੇ ਉਹਨਾਂ ਦੀ 16 ਅਪ੍ਰੈਲ ਨੂੰ ਹੋ ਰਹੀ ਹੈ ਜੀ ਇੱਥੇ ਮੀਟਿੰਗ। ਦੋਵੇਂ ਮੁਲਕਾਂ ਨੇ ਰੋਜ਼ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਸ ਮੀਟਿੰਗ ਦੇ ਵਿੱਚ ਫਿਕਸ ਕਰਨੀ ਹੈ। ਇਹ ਵੀ ਫੈਸਲਾ ਕਰਨਾ ਹੈ ਕਿ ਪਾਸਪੋਰਟ ਤੋਂ ਬਿਨਾਂ ਹੋਰ ਕਿਹੜੇ ਦਸਤਾਵੇਜ਼ ਹੋ ਸਕਦੇ ਆ ਜਿਹਨੂੰ ਆਧਾਰ ਮੰਨ ਕੇ ਪਰਮਿਟ ਦਿੱਤਾ ਜਾ ਸਕਦਾ ਹੈ। ਸ਼ਰਧਾਲੂ ਜਿਹੜੇ ਨੇ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਵਿੱਚ ਕਿੰਨਾ ਸਮਾਂ ਠਹਿਰ ਸਕਦੇ ਆ? ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਜਾਣਕਾਰੀ ਦੇ ਅਨੁਸਾਰ ਉੱਥੋਂ ਦੀ ਸਰਕਾਰ ਇਸ ਇਲਾਕੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਦੇ ਵਾਸਤੇ ਵੱਡੇ ਹੋਟਲ ਬਣਾ ਰਹੀ ਹੈ। ਖਰੀਦੋ ਫਰੋਖਤ ਦੇ ਵਾਸਤੇ ਵੱਡੀ ਮਾਰਕੀਟ ਬਣਾਉਣ ਜਾ ਰਹੀ ਹੈ। ਇਸ ਸਥਿਤੀ ਦੇ ਵਿੱਚ ਦਰਸ਼ਨ ਕਰਨ ਗਏ ਸ਼ਰਧਾਲੂ ਜਿਹੜੇ ਨੇ ਉਹਨਾਂ ਨੂੰ ਜੇ ਆਪਾਂ ਇਹ ਕਹੀਏ ਕਿ 4-5 ਘੰਟਿਆਂ ਦੀ ਜਿਹੜੀ ਹੈ ਜੀ ਉਹ ਪਰਮਿਸ਼ਨ ਹੋਊਗੀ। ਉਹ ਤੋਂ ਲੱਗਦਾ ਹੈ ਕਿ ਨਹੀਂ ਇਹ ਪਰਮਿਸ਼ਨ ਜਿਹੜੀ ਆ ਉਹ ਜ਼ਿਆਦਾ ਜਿਹੜੀ ਹੈ ਜੀ ਉਹ ਹੋ ਸਕਦੀ ਆ, ਪੂਰੇ ਦਿਨ ਦੀ ਜਿਹੜੀ ਉਹ ਹੋ ਸਕਦੀ ਆ। ਜੇ ਪੂਰੇ ਦਿਨ ਦੀ ਹੁੰਦੀ ਆ ਤੇ ਫਿਰ ਜਿਸ ਤਰੀਕੇ ਨਾਲ ਪਾਕਿਸਤਾਨ ਇਹਨੂੰ ਉਭਾਰ ਰਿਹਾ ਤੇ ਲੋਕ ਉੱਥੇ ਵੀ ਜਿਹੜਾ ਜਾ ਸਕਦੇ ਆ ਸ਼ਾਪਿੰਗ ਵਗੈਰਾ ਜਿਹੜੀ ਉਹ ਕਰਨ ਦੇ ਵਾਸਤੇ। ਜੇ ਹੋਟਲ ਬਣ ਰਹੇ ਨੇ ਤੇ ਇਹ ਵਿਦੇਸ਼ਾਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਜਿਹੜੇ ਡਾਇਰੈਕਟ ਇਸ ਲਾਂਘੇ ਦੇ ਰਾਹੀਂ ਨਹੀਂ ਜਾਣਗੇ, ਡਾਇਰੈਕਟ ਜਿਹੜਾ ਜੀ ਉਧਰ ਜਾਣਗੇ, ਉੱਥੇ ਜਾ ਕੇ ਉਹ ਠਹਿਰ ਸਕਣਗੇ। ਇੱਧਰ ਭਾਰਤ ਵਾਲੀ ਸਾਈਡ ਦੇ ਉੱਤੇ ਜਿਹੜੀ ਇਹ ਚੈੱਕ ਪੋਸਟ ਹੈ ਜਿਹੜੀ ਬਣ ਰਹੀ ਆ ਉਹਦੇ ਉੱਤੇ ਕੋਈ 165 ਕਰੋੜ ਰੁਪਈਆ ਖਰਚ ਹੋਊਗਾ। ਇਹ ਬਿਲਕੁਲ ਲੇਟੈਸਟ ਚੈੱਕ ਪੋਸਟ ਹੋਊਗੀ ਔਰ ਇਹਦੇ ਉੱਤੇ 54 ਕਾਊਂਟਰ ਜਿਹੜੇ ਆ ਉਹ ਹੋਣਗੇ। 2 ਇਹਦੇ ਵਿੱਚ VIP ਕਾਊਂਟਰ ਹੋਣਗੇ, ਬਾਕੀ ਸਾਰੇ ਰਲਾ ਕੇ ਜਿਹੜੇ 54 ਕਾਊਂਟਰ ਹੋਣਗੇ। ਔਰ ਜਿਹੜੇ ਐਮਰਜੈਂਸੀ ਦੇ ਵਾਸਤੇ ਵੱਖਰਾ ਪ੍ਰਬੰਧ ਹੋਊਗਾ ਤਾਂ ਕਿ ਜੇ ਕੋਈ ਬਿਮਾਰ ਹੁੰਦਾ ਤੇ ਉਹਨੂੰ ਉੱਥੋਂ ਤੁਰੰਤ ਕੱਢ ਕੇ ਜਿਹੜਾ ਉਹਨੂੰ ਡਾਕਟਰੀ ਸਹਾਇਤਾ ਜਿਹੜੀ ਉਹ ਦਿੱਤੀ ਜਾ ਸਕੇ। ਇਸ ਚੈੱਕ ਪੋਸਟ ਦੀ ਇਮਾਰਤ ਜਿਹੜੀ ਹੈ ਜੀ ਇਹ ਨਵੀਂ ਦਿੱਖ ਵਾਲੀ ਜਿਹੜੀ ਹੋਊਗੀ ਔਰ ਇੱਕ ਸਮੇਂ 2000 ਲੋਕਾਂ ਦੇ ਬੈਠਣ ਦਾ ਇੱਥੇ ਪ੍ਰਬੰਧ ਹੋਊਗਾ।
ਇੰਨੇ ਚੈੱਕ ਕਾਊਂਟਰ ਜਿਹੜੇ ਆ ਜੀ ਉਹ ਲਾਉਣ ਦਾ ਮੰਤਵ ਜਿਹੜਾ ਜੀ ਉਹ ਇਹ ਕਿਹਾ ਜਾ ਰਿਹਾ ਕਿ ਕਿਸੇ ਨੂੰ ਵੀ 1 ਘੰਟੇ ਤੋਂ ਵੱਧ ਉੱਥੇ ਉਡੀਕ ਨਾ ਜਿਹੜੀ ਉਹ ਕਰਨੀ ਪਏ। ਜਿਹੜੀ ਅਟਾਰੀ ਚੈੱਕ ਪੋਸਟ ਹੈ ਉਹ ਬਹੁਤ ਛੋਟੀ ਆ ਇਹਦੇ ਮੁਕਾਬਲੇ ਹੋਊਗੀ, ਜਿੱਥੇ ਸਿਰਫ 10 ਕਾਊਂਟਰ ਨੇ ਔਰ ਇੱਥੇ 53 ਕਾਊਂਟਰ ਜਿਹੜੇ ਆ ਉਹ ਲੱਗਣਗੇ ਇਸ ਜਗ੍ਹਾ ਦੇ ਉੱਤੇ ਭਾਰਤ ਵਾਲੀ ਸਾਈਡ। ਬਹੁਤ ਵਧੀਆ ਗੱਲ ਹੈ ਜੀ ਜਿਹੜਾ ਕੰਮ ਕਰ ਰਹੇ ਆ। ਤੇ ਅੱਗੇ ਸਿੱਟ ਨੂੰ ਦੇਖ ਰੇਖ ਕਰ ਰਹੇ ਸੀ ਕੁੰਵਰ ਵਿਜੇ ਪ੍ਰਤਾਪ, ਤੇ ਉਸ ਵਾਲਾ ਮਾਮਲਾ ਹੁਣ ਫਿਰ ਭਖਿਆ ਤੱਕਦਾ ਜੀ। ਇਸ ਵੇਲੇ ਤਾਂ ਅਸਲ ਦੇ ਵਿੱਚ ਸਹੀ ਪੁੱਛੋ ਤਾਂ ਇਹ ਵੱਡਾ ਇਸ਼ੂ ਜਿਹੜਾ ਜੀ ਉਹ ਬਣ ਰਿਹਾ ਪੰਜਾਬ ਦੇ ਵਿੱਚ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇਸ ਮਸਲੇ ਨੂੰ ਭੁਲਾਉਣ ਦੀ ਤਾਕ ਦੇ ਵਿੱਚ ਨੇ ਔਰ ਇਹਦੇ ਉੱਤੇ ਸਿਆਸਤ ਜਿਹੜੀ ਦੀ ਉਹ ਹੋ ਰਹੀ ਆ। ਐਕਚੁਅਲੀ ਸਿਆਸਤ ਨੂੰ ਪਾਸੇ ਕੀਤਾ ਜਾਵੇ ਤਾਂ ਇਹ ਮਾਮਲਾ ਉੱਠਣਾ ਜ਼ਰੂਰ ਜਿਹੜਾ ਜੀ ਉਹ ਚਾਹੀਦਾ। ਵਿਰੋਧੀ ਧਿਰ ਜਿਹੜੀ ਆ ਆਮ ਆਦਮੀ ਪਾਰਟੀ, ਉਹਨੇ ਇੱਥੇ ਪੰਜਾਬ ਦੇ ਵਿੱਚ ਜਿਹੜੇ ਚੋਣ ਕਮਿਸ਼ਨ ਨੇ ਡਾਕਟਰ ਰਾਜੂ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ ਤੇ ਇਹ ਗੱਲ ਆਖੀ ਹੈ ਕਿ ਇਹਦੇ ਉੱਤੇ ਨਜ਼ਰਸਾਨੀ ਕੀਤੀ ਜਾਵੇ, ਇਸ ਫੈਸਲੇ ਦੇ ਉੱਤੇ ਨਜ਼ਰਸਾਨੀ ਜਿਹੜੀ ਆ ਉਹ ਕੀਤੀ ਜਾਵੇ। ਦੂਜੇ ਪਾਸੇ ਮੁੱਖ ਮੰਤਰੀ ਹੋਰਾਂ ਨੇ ਵੀ ਜਿਹੜੀ ਆ ਚਿੱਠੀ ਇੱਕ ਚੀਫ ਇਲੈਕਸ਼ਨ ਕਮਿਸ਼ਨ ਉਹਨੂੰ ਲਿਖੀ ਆ। ਇਹਦੇ ਵਿੱਚ ਵੱਖ-ਵੱਖ ਕਾਨੂੰਨੀ ਨੁਕਤਿਆਂ ਦਾ ਹਵਾਲਾ ਦਿੱਤਾ ਗਿਆ ਔਰ ਕਾਨੂੰਨੀ ਨੁਕਤਿਆਂ ਦਾ ਹਵਾਲਾ ਦੇ ਕੇ ਇਹ ਗੱਲ ਆਖੀ ਗਈ ਆ ਕਿ ਬਰਗਾੜੀ, ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਜਿਹੜੇ IG ਕੁੰਵਰ ਵਿਜੇ ਪ੍ਰਤਾਪ ਦੇ ਉਹਨਾਂ ਨੂੰ ਬਦਲਣ ਦੇ ਹੁਕਮ ਦੇ ਉੱਤੇ ਮੁੜ ਕੇ ਵਿਚਾਰ ਕੀਤਾ ਜਾਵੇ। ਜਿਹੜੇ ਮੁੱਖ ਕਮਿਸ਼ਨਰ ਸੁਨੀਲ ਅਰੋੜਾ ਨੇ ਚੀਫ ਇਲੈਕਸ਼ਨ ਕਮਿਸ਼ਨ, ਉਹਨਾਂ ਨੂੰ ਲਿਖੀ ਚਿੱਠੀ ਦੇ ਵਿੱਚ ਮੁੱਖ ਮੰਤਰੀ ਨੇ ਗੱਲ ਕਹੀ ਆ ਕਿ ਕੁੰਵਰ ਵਿਜੇ ਪ੍ਰਤਾਪ ਸਣੇ ਸਿੱਟ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਤਹਿਤ ਕਾਨੂੰਨੀ ਕਾਰਵਾਈ ਕਰ ਰਹੀ ਸੀਗੀ ਔਰ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਿਤੇ ਵੀ ਨਹੀਂ ਕਰਦੀ। ਇਹ ਚਿੱਠੀ ਦੇ ਵਿੱਚ ਲਿਖਿਆ ਕਿ IG ਨੂੰ ਤਬਦੀਲ ਕਰਨਾ ਜਾਂਚ ਦੇ ਵਿੱਚ ਦਖਲ ਅੰਦਾਜ਼ੀ ਹੈ, ਕਿਉਂਕਿ 25 ਜਨਵਰੀ 2019 ਦੇ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਹੈ। ਹਾਈ ਕੋਰਟ ਨੇ ਸਿੱਟ ਦੀ ਬਣਤਰ ਤੇ ਪੜਤਾਲ ਦੇ ਢੰਗ ਤਰੀਕਿਆਂ ਦੇ ਵਿਰੁੱਧ ਸਿਆਸੀ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀਗਾ ਜੀ। ਉਧਰ ਅੱਜ ਤੱਕ ਦਾ ਅਲਟੀਮੇਟਮ ਜਿਹੜਾ ਜੀ ਉਹ ਪੰਥਕ ਜਥੇਬੰਦੀਆਂ ਨੇ ਵੀ ਦਿੱਤਾ। ਪੰਥਕ ਜਥੇਬੰਦੀਆਂ ਜਿਹੜੀਆਂ ਜੀ ਉਹ ਕੱਲ ਨੂੰ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਇੱਥੋਂ ਸ਼ੁਰੂ ਕਰਕੇ ਚੀਫ ਇਲੈਕਸ਼ਨ ਕਮਿਸ਼ਨ ਦੇ ਤੱਕ ਦਫ਼ਤਰ ਤੱਕ ਜਿਹੜਾ ਜੀ ਉਹ ਜਾਣਗੇ ਔਰ ਉੱਥੇ ਰੋਸ ਪ੍ਰਗਟ ਕਰਨਗੇ ਔਰ ਮੰਗ ਪੱਤਰ ਉਹਨਾਂ ਨੂੰ ਦੇਣਗੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਹੱਕ ਦੇ ਵਿੱਚ। ਉਹਨਾਂ ਨੂੰ ਦੁਬਾਰਾ ਫੇਰ ਜਿਹੜਾ SIT ਦੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੋਈ ਹੈ ਮੈਂਬਰ ਵਜੋਂ ਉਹ ਦਿੱਤੀ ਜਾਵੇ। ਉਧਰ ਇੱਥੇ ਪਟਿਆਲੇ ਦੇ ਵਿੱਚ ਸਨ ਕੱਲ ਸੁਖਬੀਰ ਸਿੰਘ ਬਾਦਲ ਹੋਰੀ, ਉਹਨਾਂ ਨੇ ਜਿਹੜਾ ਕੱਲ ਇਹ ਇੱਥੇ ਗੱਲ ਆਖੀ ਕਿ ਸਾਨੂੰ ਜਿਹੜੇ ਬਾਕੀ SIT ਦੇ ਮੈਂਬਰ ਆ ਉਹਨਾਂ ਦੇ ਨਾਲ ਕੋਈ ਇਤਰਾਜ਼ ਨਹੀਂਗਾ, ਇਤਰਾਜ਼ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਉਹ ਕਾਂਗਰਸੀ ਏਜੰਟ ਵਜੋਂ ਜਿਹੜਾ ਜੀ ਉਹ ਵਿਚਰ ਰਹੇ ਸੀ, ਕਿਉਂਕਿ ਐਕਟਿਵ ਮੈਂਬਰ ਉਹ ਸੀ। ਅਸਲ ਜਿਹੜੇ ਜੀ ਧੱਫੜ ਪੈਣੇ ਸ਼ੁਰੂ ਹੋਏ ਨਾ ਉਹ ਇੱਥੋਂ ਪਏ ਆ ਕਿ ਜਦੋਂ ਜਿਹੜਾ ਇਹ ਡੇਰਾ ਮੁਖੀ ਸੀਗਾ ਉਹਦੇ ਤੱਕ SIT ਪਹੁੰਚ ਗਈ ਔਰ ਇਹ ਪਤਾ ਸੀਗਾ ਕਿ ਉੱਥੋਂ ਨਿਕਲਣਾ ਕੀ ਹੈ, ਉਹਦੇ ਵਿੱਚੋਂ ਜੋ ਕੁਝ ਨਿਕਲ ਸਕਦਾ ਉਹ ਸਭ ਨੂੰ ਪਤਾ ਆ। ਉਹਦੇ ਵਿੱਚੋਂ ਇਹ ਨਿਕਲ ਸਕਦਾ ਹੈ ਕਿ ਮੀਟਿੰਗ ਜਿਹੜੀ ਹੋਈ ਸੀ ਕਿੱਥੇ ਹੋਈ ਸੀਗੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਔਰ ਖਾਸ ਤੌਰ ਦੇ ਉੱਤੇ ਉਹਦੇ ਵਿੱਚੋਂ ਇਹ ਵੀ ਗੱਲ ਜਿਹੜੀ ਸੀ ਉਹ ਸਾਹਮਣੇ ਆ ਜਾਣੀ ਸੀਗੀ ਕਿ ਇਹ ਫਿਲਮ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਕਿੱਥੇ ਹੋਇਆ ਕਿ ਮਾਫੀ ਜਿਹੜੀ ਦਿੱਤੀ ਜਾਵੇ। ਕੀ ਉਹਨੇ ਮਾਫੀ ਮੰਗੀ ਜਾਂ ਨਹੀਂ? ਉਹਨੇ ਮੰਗੀ ਨਹੀਂ। ਇਹ ਧੱਕੇ ਨਾਲ ਮਾਫੀ ਜਿਹੜੀ ਸੀ ਉਹ ਅਕਾਲ ਤਖਤ ਤੋਂ ਦਵਾਈ ਗਈ ਸੀ ਆਪਣੀ ਕੋਠੀ ਦੇ ਵਿੱਚ ਜਥੇਦਾਰਾਂ ਨੂੰ ਸੱਦ ਕੇ। ਜੇ ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਨੇ ਤੇ ਸੈਟਬੈਕ ਜਿਹੜੀ ਜੀ ਉਹ ਅਕਾਲੀ ਦਲ ਦੇ ਵਾਸਤੇ ਹੋਣੀ ਸੀਗੀ, ਜਿਹਨੂੰ ਲੈ ਕੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਈਆਂ ਗੱਲਾਂ ਜਿਹੜੀਆਂ ਨੇ ਜੀ ਉਹਦੇ ਵਿੱਚੋਂ ਇਹ ਚੀਜ਼ ਬਿਲਕੁਲ ਝਲਕ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਤੋਂ ਹੀ ਡਰ ਜਿਹੜਾ ਜੀ ਉਹਨਾਂ ਨੂੰ ਲੱਗ ਰਿਹਾ ਸੀਗਾ। ਜਿਹੜੇ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਨੇ ਉਹ ਜ਼ਰੂਰ ਲਗਾਤਾਰ ਜਿਹੜੇ ਹੋ ਰਹੇ ਆ ਔਰ ਕੱਲ ਦੀ ਜਿਹੜੀਆਂ ਇਹ ਪੰਥਕ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਦਿੱਲੀ ਦੇ ਵਿੱਚ ਹੋ ਰਿਹਾ ਇਕੱਠ ਹੈ ਇਹ ਵੀ ਇੱਕ ਕਿਸਮ ਦੇ ਨਾਲ ਇਹ ਜਿਹੜੀ ਦਿਸ਼ਾ ਆ ਉਹ ਤੈਅ ਕਰੂਗਾ ਕਿ ਇਹ ਇਸ਼ੂ ਕਿਸ ਪਾਸੇ ਵੱਲ ਨੂੰ ਜਾਂਦਾ। ਉਹ ਵੀ ਉਦੋਂ ਜਦੋਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਇੱਕ ਦਿਨ ਕਰਕੇ ਨੇੜੇ ਆ ਰਹੀਆਂ ਨੇ, ਜਿੱਥੇ ਇਹ ਇਸ਼ੂ ਜਿਹੜਾ ਜੀ ਉਹ ਅਕਾਲੀ ਦਲ ਦੇ ਵਾਸਤੇ ਫਾਇਰ ਬੈਕ ਕਰ ਸਕਦਾ ਜਾਂ ਕਰ ਰਿਹਾ ਕਿ ਇਹ ਉਹਨਾਂ ਦਾ ਫੈਸਲਾ ਉਹਨਾਂ ਨੂੰ ਪੁੱਠਾ ਵੀ ਪੈ ਸਕਦਾ ਹੈ ਜਿੰਨਾ ਇਹ ਉੱਭਰ ਰਿਹਾ, ਕਿਉਂਕਿ ਪੰਥਕ ਹਲਕੇ ਜਿਹੜੇ ਨੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਜੀ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰ ਰਿਹਾ। ਉਹਦੇ ਨਾਲ ਜਿਹੜੀ ਸੱਤਾਧਾਰੀ ਧਿਰ ਹੈ ਕਾਂਗਰਸ, ਉਹਦੇ ਵਾਸਤੇ ਵੀ ਮੁਸ਼ਕਲ ਇਹ ਫੈਸਲਾ ਬਣ ਸਕਦਾ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਸ ਚੀਜ਼ ਦਾ ਪ੍ਰਚਾਰ ਜਿਹੜਾ ਉਹ ਹੋ ਰਿਹਾ ਹੈ
ਕਿ ਇਹ ਮਿਲ ਮਿਲਾ ਕੇ ਜਿਹੜਾ ਜੀ ਉਹ ਕੀਤਾ ਗਿਆ। ਔਰ ਖਾਸ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਹਨੂੰ ਇੰਨਾ ਲੰਮਾ ਕਿਉਂ ਖਿੱਚਿਆ ਗਿਆ, ਇਹਨੂੰ ਸਮਾਂ ਵੱਧ ਕਿਉਂ ਨਹੀਂ ਕੀਤਾ ਗਿਆ ਜੀ, ਇਹ ਸਵਾਲ ਬੜੇ ਵੱਡੇ ਪੱਧਰ ਦੇ ਉੱਤੇ ਉੱਠ ਰਿਹਾ ਜੀ। ਇਹਨੂੰ ਲੋਕ ਸਭਾ ਦੀਆਂ ਚੋਣਾਂ ਤੱਕ ਕਿਉਂ ਲਿਆਂਦਾ ਗਿਆ ਜੀ? ਬਿਲਕੁਲ ਜੀ, ਮੁੱਦੇ ਕੇ ਰੱਖਣੇ ਵੀ ਹੁੰਦੇ ਆ ਨਾ। ਤੇ ਅੱਗੇ ਗੱਲ ਕਰਦੇ ਆ, ਸਿੱਧੂ ਨੇ ਕੈਪਟਨ ਨੂੰ ਕਿਹਾ ਕਿ ਬਠਿੰਡੇ ਤੋਂ ਚੋਣ ਲੜਨ ਜਾ ਕੇ। ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਇਹ ਨਵਜੋਤ ਸਿੰਘ ਸਿੱਧੂ ਹੋਰੀ ਕੁਛ ਸਮਾਂ ਚੁੱਪ ਰਹੇ ਆ ਤੇ ਹੁਣ ਉਹ ਦੁਬਾਰਾ ਜਿਹੜੇ ਉਹ ਬੋਲੇ ਆ, ਕਿਉਂਕਿ ਮੋਗੇ ਦੇ ਵਿੱਚ ਕਿੱਲੀ ਚਹਿਲਾਂ 'ਚ ਜਿਹੜੀ ਰੈਲੀ ਹੋਈ ਸੀ ਉੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਨਾਮ ਬੁਲਾਰਿਆਂ ਦੇ ਵਿੱਚ ਸ਼ਾਮਲ ਸੀਗਾ। ਔਰ ਉੱਥੇ ਉਹਨਾਂ ਨੂੰ ਬੋਲਣ ਕਿਹਨੇ ਨਹੀਂ ਦਿੱਤਾ, ਇਹ ਵੀ ਗੱਲਾਂ ਜਿਹੜੀਆਂ ਜੀ ਉਹ ਵਾਹਵਾ ਚੱਲਦੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਦੌਰਾਨ। ਮੁੜ ਕੇ ਉਹ ਚੁੱਪ ਕਰ ਗਏ, ਹੁਣ ਫੇਰ ਜਿਹੜਾ ਜੀ ਉਹ ਬੋਲਣਾ ਸ਼ੁਰੂ ਹੋਏ ਨੇ, ਕਿਉਂਕਿ ਇਹ ਗੱਲ ਚੱਲ ਰਹੀ ਆ ਕਿ ਹਾਈ ਕਮਾਂਡ ਨੇ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੇ ਵਾਸਤੇ ਜਿਹੜੀ ਜੀ ਉਹ ਗੱਲ ਆਖੀ ਆ। ਜੇ ਨਵਜੋਤ ਕੌਰ ਸਿੱਧੂ ਹੋਰੀ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਕੁੱਦਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਅਕਾਲੀ ਦਲ ਦੇ ਵਾਸਤੇ ਮੁਸੀਬਤ ਜਿਹੜੀ ਆ ਜੀ ਉਹ ਖੜੀ ਹੋ ਸਕਦੀ ਆ, ਕਿਉਂਕਿ ਨਵਜੋਤ ਕੌਰ ਸਿੱਧੂ ਹੋਰਾਂ ਦੇ ਬੋਲਣ ਦਾ ਢੰਗ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜਾ ਜੀ ਉਹ ਬੋਲਣ ਦਾ ਢੰਗ ਸਭ ਨੂੰ ਪਤਾ ਕਿ ਉਹਨਾਂ ਦੇ ਰਗੜੇ ਜਿਹੜੇ ਆ ਜੀ ਉਹ ਕਿੱਥੇ ਹੁੰਦੇ ਆ ਜਾਂ ਕਿਹੜੇ ਤਰੀਕੇ ਦੇ ਜਿਹੜੇ ਹੁੰਦੇ ਆ। ਤੇ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਆ ਕਿ ਮੇਰੀ ਜਿਹੜੀ ਪਤਨੀ ਆ ਉਹ ਕੋਈ ਟਿੱਪਣੀ ਥੋੜੀ ਆ ਕਿ ਜਿੱਥੇ ਟਾਇਰ ਪੈਂਚਰ ਹੋਇਆ ਉਹਦੀ ਜਗ੍ਹਾ ਦੇ ਉੱਤੇ ਉਹਨੂੰ ਲਾਤਾ। ਇਹ ਵੀ ਕਿਹਾ ਕਿ ਉਹਨੇ ਤਾਂ ਚੰਡੀਗੜ੍ਹ ਤੋਂ ਚੋਣ ਲੜਨੀ ਸੀ, ਕਿਉਂਕਿ ਉਹ ਛੋਟਾ ਲੋਕ ਸਭਾ ਹਲਕਾ ਸੀਗਾ, ਜਿੱਥੇ ਇੰਨੇ ਵਿਧਾਨ ਸਭਾ ਹਲਕੇ ਪੈਂਦੇ ਆ ਉੱਥੇ ਅਸੀਂ ਚੋਣ ਪ੍ਰਚਾਰ ਨਹੀਂ ਕਰ ਸਕਦੇ। ਨਵਜੋਤ ਸਿੰਘ ਸਿੱਧੂ ਹੋਰੀ ਤਰਕ ਇਹ ਦਿੰਦੇ ਆ ਕਿ ਮੇਰੀ ਡਿਊਟੀ ਜਿਹੜੀ ਕਾਂਗਰਸ ਹਾਈ ਕਮਾਂਡ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਲਾਈ ਆ, ਜੇ ਮੇਰੀ ਪਤਨੀ ਨੂੰ ਟਿਕਟ ਮਿਲਦੀ ਤਾਂ ਮੈਂ ਉੱਥੇ ਚੋਣ ਪ੍ਰਚਾਰ ਨਹੀਂ ਕਰ ਸਕਦਾ। ਉਹਨਾਂ ਨੇ ਇੱਕ ਹੋਰ ਪੱਤਾ ਜਿਹੜਾ ਜੀ ਉਹ ਖੇਡਿਆ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਕਿਹਾ ਕਿ ਉਹ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਸਭ ਤੋਂ ਮਜ਼ਬੂਤ ਤੇ ਜ਼ਬਰਦਸਤ ਉਮੀਦਵਾਰ ਹੋ ਸਕਦੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਕਹਿੰਦੇ ਕਿ ਉਹ ਪਹਿਲਾਂ ਤਲਵੰਡੀ ਸਾਬੋ ਹਲਕੇ ਤੋਂ ਸੀਟ ਇੱਕ ਵਾਰੀ ਜਿੱਤ ਵੀ ਚੁੱਕੇ ਆ ਔਰ ਉਹ ਵੱਡੀ ਟੱਕਰ ਜਿਹੜੀ ਆ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਦੇ ਸਕਦੇ ਆ। ਇਹ ਕਹਿ ਕੇ ਉਹਨਾਂ ਨੇ ਗੇਂਦ ਜਿਹੜੀ ਆ ਨਾ ਸਿਰਫ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਾਲੇ ਦੇ ਵਿੱਚ ਸੁੱਟੀ ਆ, ਬਲਕਿ ਸਿੱਧੇ ਢੰਗ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਇੱਕ ਗੁਗਲੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲ ਸੁੱਟੀ ਆ। ਵੇਖਣਾ ਹੁਣ ਇਹ ਹੋਊਗਾ ਜੀ ਕਿ ਇਸ ਗੁਗਲੀ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਸਿਕਸਰ ਮਾਰਦੇ ਆ ਜਾਂ ਫਿਰ ਬੋਲਡ ਹੋ ਜਾਂਦੇ। ਗੁਗਲੀ ਵੀ ਬਹੁਤ ਵਧੀਆ ਸਿੱਟੀ ਆ ਜੀ। ਤੇ ਅੱਗੇ ਆਮ ਆਦਮੀ ਪਾਰਟੀ ਦਾ ਸੁਨੇਹਾ ਘਰ ਘਰ ਪਹੁੰਚੂ ਭਗਵੰਤ ਮਾਨ ਦੀ ਚਿੱਠੀ ਰਾਹੀਂ। ਉਹਦੀ ਨਵੇਂ ਪੈਂਤ ਦੇ ਨਵੇਂ ਤਰੀਕੇ ਜਿਹੜੀਆਂ ਸਿਆਸੀ ਪਾਰਟੀਆਂ ਉਹ ਅਕਸਰ ਅਪਣਾਉਂਦੀਆਂ ਨੇ, ਬਣਾਉਂਦੀਆਂ ਨੇ, ਕਿਹੜੇ ਤਰੀਕੇ ਦੇ ਨਾਲ ਲੋਕਾਂ ਤੱਕ ਜਿਹੜਾ ਉਹ ਪਹੁੰਚਿਆ ਜਾਵੇ। ਇਹ ਯੁੱਗ ਬਿਜਲਈ ਚਿੱਠੀਆਂ ਦਾ ਹੈ, ਵੈਸੇ ਸੋਸ਼ਲ ਮੀਡੀਆ ਦਾ ਇਹ ਯੁੱਗ ਹੈ, ਈਮੇਲ ਦਾ ਯੁੱਗ ਹੈ, ਵਟਸਐਪ ਦਾ ਯੁੱਗ ਹੈ। ਪਰ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੇ ਇੱਕ ਚਿੱਠੀ ਜਿਹੜੀ ਬਣਾਈ ਆ ਉਹ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਘਰ ਘਰ ਪਹੁੰਚਣ ਦੀ ਗੱਲ ਜਿਹੜੀ ਆ ਉਹ ਆਖੀ ਗਈ ਆ। ਜਿਹੜੀ ਇਹ ਪ੍ਰਚਾਰ ਕਮੇਟੀ ਬਣਾਈ ਗਈ ਆ ਉਹਦਾ ਚੇਅਰਮੈਨ ਲਾਇਆ ਗਿਆ ਅਮਨ ਅਰੋੜਾ ਨੂੰ। ਉਹਨੇ ਇਹ ਕਿਹਾ ਕਿ 13 ਲੋਕ ਸਭਾ ਹਲਕਿਆਂ ਦੇ ਵਿੱਚ 1000 ਜਿਹੜਾ ਵਲੰਟੀਅਰ ਆ ਉਹ ਇਸ ਚਿੱਠੀ ਨੂੰ ਲੈ ਕੇ ਹਰ ਘਰ ਦੇ ਵਿੱਚ ਜਾ ਕੇ ਜਿਹੜਾ ਉਹ ਦਸਤਕ ਦੇਊਗਾ ਔਰ ਚਿੱਠੀ ਦੇ ਰਾਹੀਂ ਲੋਕਾਂ ਦੇ ਨਾਲ ਸੰਵਾਦ ਕੀਤਾ ਜਾਊਗਾ ਔਰ ਲੋਕਾਂ ਦੇ ਦੁੱਖ ਦਰਦ ਜਿਹੜੇ ਆ ਉਹ ਸੁਣੇ ਜਾਣਗੇ ਔਰ ਚਿੱਠੀ ਨੂੰ ਘਰ ਘਰ ਪਹੁੰਚਾਉਣ ਦਾ ਲੇਖਾ ਜੋਖਾ ਵੀ ਬਾਅਦ ਦੇ ਵਿੱਚ ਜਿਹੜਾ ਉਹ ਕੀਤਾ ਜਾਊਗਾ। ਇਹ ਜਿਹੜੀ ਚਿੱਠੀ ਆ 13 ਲੋਕ ਸਭਾ ਹਲਕਿਆਂ ਦੇ ਵਿੱਚ ਪਹੁੰਚਣ ਵਾਲੀ ਇਹਨੂੰ ਜਿਹੜਾ ਜੀ ਭਗਵੰਤ ਮਾਨ ਦੇ ਵੱਲੋਂ ਲਿਖਾਇਆ ਗਿਆ, ਜਿਹੜਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਪ੍ਰਧਾਨ ਨੇ। ਇਹ ਜਿਹੜੀ ਚਿੱਠੀ ਦੇ ਜਿਹੜਾ ਜੋ ਕੁਛ ਇਹਦੇ ਵਿੱਚ ਲਿਖਿਆ ਗਿਆ ਇਹਦੇ ਵਿੱਚ ਪਾਰਟੀ ਦੀਆਂ ਪ੍ਰਾਪਤੀਆਂ ਦੇ ਕਾਰਗੁਜ਼ਾਰੀ ਦੀ ਥਾਂ ਦੇ ਉੱਤੇ ਸਿਰਫ ਜਿਹੜਾ ਵੀ ਉਹ ਭਗਵੰਤ ਮਾਨ ਹੋਰਾਂ ਨੂੰ ਉਭਾਰਨ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਆ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਸੂਬੇ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਵਗੈਰਾ ਦੀਆਂ ਕਾਰਗੁਜ਼ਾਰੀਆਂ ਦਾ ਕੋਈ ਜ਼ਿਕਰ ਇਹਦੇ ਵਿੱਚ ਨਹੀਂ ਗਾ। ਇਹ ਜਿਹੜਾ ਚਿੱਠੀ ਲਿਖੀ ਆ ਇਹਦੇ ਵਿੱਚ ਜਿਹੜਾ ਪੰਜਾਬ ਦੇ ਮੁੱਦੇ ਸਾਂਝੇ ਕਰਨ ਦੇ ਨਾਲ ਆਪਦੇ ਦਿਲ ਦੀਆਂ ਗੱਲਾਂ ਭਗਵੰਤ ਮਾਨ ਨੇ ਜਿਹੜੀ ਚਿੱਠੀ ਕੀਤੀਆਂ ਨੇ। ਇਹ ਲਿਖਿਆ ਹੈ ਕਿ ਜਿਹੜਾ ਉਹ ਪਹਿਲਾਂ ਕਲਾਕਾਰ ਸੀਗਾ, ਇੱਕ ਸ਼ੋਅ ਦੇ ਲੱਖਾਂ ਰੁਪਏ ਲੈਂਦਾ ਸੀਗਾ, ਉਹਨੇ ਪੰਜਾਬ ਦੇ ਲੋਕਾਂ ਦੇ ਵਾਸਤੇ ਕਲਾਕਾਰੀ ਛੱਡੀ। ਇਹ ਵੀ ਲਿਖਿਆ ਹੈ ਕਿ ਕਦੇ ਕਦੇ ਉਹ ਸ਼ਰਾਬ ਪੀਂਦਾ ਸੀ। ਇੱਕ ਦਿਨ ਉਹਦੀ ਮਾਂ ਨੇ ਕਿਹਾ ਜਨਤਾ ਦੀ ਸੇਵਾ ਦੇ ਵਿੱਚ ਸ਼ਰਾਬ ਰੁਕਾਵਟ ਹੁੰਦੀ ਆ
ਸ਼ਰਾਬ ਛੱਡਣ ਲਈ ਕਿਹਾ, ਔਰ ਇਹ ਵੀ ਕਿਹਾ ਕਿ ਉਹਨੇ ਆਪਣੀ ਮਾਂ ਦੇ ਕਹਿਣ ਦੇ ਉੱਤੇ 1 ਜਨਵਰੀ ਤੋਂ ਸ਼ਰਾਬ ਜਿਹੜੀ ਉਹ ਪੀਣੀ ਛੱਡ ਦਿੱਤੀ। ਇਸ ਚਿੱਠੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਹਮਲਾ ਬੋਲਿਆ ਗਿਆ। ਇਹ ਲਿਖਿਆ ਕਿ ਕੈਪਟਨ ਹੋਰਾਂ ਨੇ ਕਈ ਵਾਅਦੇ ਕੀਤੇ, ਨਾ ਘਰ ਘਰ ਨੌਕਰੀ ਮਿਲੀ, ਨਾ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ, ਗੁਟਕਾ ਸਾਹਿਬ ਦੀ ਸਹੁੰ ਖਾ ਕੇ 1 ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ, ਪਰ ਅੱਜ ਵੀ ਪੰਜਾਬ ਦੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ। ਚਿੱਠੀ ਦੇ ਵਿੱਚ ਲਿਖਿਆ ਕਿ ਜੇ ਹੁਣ ਲੋਕ ਕੈਪਟਨ ਨੂੰ ਵੋਟਾਂ ਪਾਉਣਗੇ ਤਾਂ ਉਹਨਾਂ ਨੂੰ ਲੱਗੇਗਾ ਕਿ ਲੋਕ ਸਾਰੇ ਵਾਅਦੇ ਭੁੱਲ ਗਏ। ਇਸ ਚਿੱਠੀ ਵਿਚਲੀਆਂ ਆਪਣੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ, ਜਿਹੜੀਆਂ ਲੋਕ ਸਭਾ ਦੇ ਵਿੱਚ ਖਾਸ ਤੌਰ ਦੇ ਉੱਤੇ ਉਠਾਈਆਂ ਨੇ। ਤੇ ਮੈਂ ਸ਼ੁਰੂ ਕੀਤੀ ਸੀ ਗੱਲ ਦੀ ਕਿ ਜਿਹੜਾ ਇਹ ਬਿਜਲਈ ਯੁੱਗ ਹੈ, ਬਿਜਲਈ ਚਿੱਠੀ ਈਮੇਲ ਦਾ ਯੁੱਗ ਹੈ, ਉਹਦੇ ਵਿੱਚ ਕਾਗਜ਼ ਤੇ ਲਿਖੀ ਹੋਈ ਚਿੱਠੀ ਇਹ ਕਿੰਨੇ ਘਰਾਂ ਦੇ ਵਿੱਚ ਪਹੁੰਚਦੀ ਆ, ਕਿੰਨੇ ਵਲੰਟੀਅਰ ਪਹੁੰਚਾਉਂਦੇ ਆ, ਔਰ ਉਹਦਾ ਕੀ ਅਸਰ ਪੈਂਦਾ, ਇਹ ਜਿਹੜਾ ਜੀ ਆਉਂਦੇ ਦਿਨ ਦੱਸਣਗੇ ਜੀ। ਅੱਗੇ ਗੱਲ ਕਰਦੇ ਆ ਮੋਦੀ ਦੇ ਹਲਕੇ ਬਨਾਰਸ ਦੀ, ਉੱਥੇ ਦਾ ਪੌਣ ਪਾਣੀ ਸਭ ਤੋਂ ਗੰਦਾ। ਬਿਲਕੁਲ ਜੀ, ਜਦੋਂ 14 ਦੀਆਂ ਚੋਣਾਂ ਹੋਈਆਂ ਸੀਗੀਆਂ ਤਾਂ ਉਦੋਂ ਇੱਕ ਡਾਇਲਾਗ ਬੜੇ ਫੇਮਸ ਹੋਏ ਸੀਗੇ, ਨਾ ਤੋਂ ਮੈਂ यहाँ आया हूँ ना मुझे बुलाया गया है। ਇਹ ਕਿਹਾ ਗਿਆ ਸੀਗਾ ਉਦੋਂ ਦੇ ਬੀਜੇਪੀ ਦੇ ਆਗੂ ਜਿਹੜੇ ਬਾਅਦ ਚ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕਿ ਮੁਝੇ ਗੰਗਾ ਮਈਆ ਨੇ ਬੁਲਾਇਆ। ਔਰ ਇਸ ਚੀਜ਼ ਨੂੰ ਬੜਾ ਪ੍ਰਚਾਰਿਆ ਗਿਆ ਸੀਗਾ ਕਿ ਗੰਗਾ ਨੂੰ ਸਾਫ਼ ਕਰਨਾ ਮੇਰਾ ਮਕਸਦ ਹੈ ਜੀ। ਗੰਗਾ ਕਿੰਨੀ ਕੁ ਸਾਫ਼ ਹੋਈ, ਇਹ ਤਾਂ ਸ਼ੁਕਰ ਹੈ ਰਾਜ ਕਪੂਰ ਹੋਰੀ ਦੁਨੀਆ 'ਚ ਹੈ ਨਹੀਂ। ਜੇ ਅੱਜ ਉਹਨਾਂ ਨੇ ਕਿਤੇ ਫਿਲਮ ਬਣਾਈ ਹੁੰਦੀ ਰਾਮ ਤੇਰੀ ਗੰਗਾ ਮੈਲੀ, ਤਾਂ ਦੇਸ਼ ਧਰੋਹੀ ਦਾ ਪਰਚਾ ਤਾਂ ਉਹਦੇ ਤੇ ਵੀ ਦਰਜ ਹੋ ਜਾਣਾ ਸੀਗਾ, ਕਿਉਂਕਿ ਜਿਹੜਾ ਇਹ ਕਿਹਾ ਜਾਂਦਾ ਕਿ ਗੰਗਾ ਜਿਹੜੀ ਉਹ ਮੈਲੀ ਨਹੀਂ ਰਹੀ। ਹਾਲਾਂਕਿ ਕੰਮ ਉਹਦੇ ਉੱਤੇ ਹੋਇਆ ਹੀ ਨਹੀਂ, ਕੁਛ ਕੀ ਹੋਇਆ ਸਭ ਦੇ ਜਿਹੜਾ ਜੀ ਉਹ ਸਾਹਮਣੇ ਹੈ। ਜੇ ਹੋਇਆ ਹੁੰਦਾ ਤੇ ਅੱਜ ਉਹਨੂੰ ਪ੍ਰਚਾਰਿਆ ਜਾਂਦਾ। ਹੋਇਆ ਕੀ ਹੈ, ਇਹ ਜਿਹੜੀ ਦੀ ਉਹ ਰਿਪੋਰਟ ਦੱਸਦੀ ਹੈ ਕਿ ਦਿੱਲੀ ਦੀ ਵਾਤਾਵਰਨ ਦੇ ਨਾਲ ਸੰਬੰਧਿਤ ਇੱਕ ਸੰਸਥਾ ਜਿਹੜੀ ਆ ਉਹ ਦਾਅਵਾ ਕਰਦੀ ਆ ਕਿ ਪ੍ਰਧਾਨ ਮੰਤਰੀ ਦਾ ਲੋਕ ਸਭਾ ਹਲਕਾ ਬਨਾਰਸ ਵਾਰਾਣਸੀ ਦਾ ਬਾਅਦ ਦਾ ਉਹਦੀ ਹਵਾ ਗੁਣਵੱਤਾ ਸੁੰਦਰੀਕਰਨ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਕਰਕੇ ਲਗਾਤਾਰ ਵਿਗੜਦੀ ਜਾ ਰਹੀ ਹੈ। WHO ਦੀ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਵਾਰਾਣਸੀ ਨੂੰ ਦੀ ਜਗ੍ਹਾ ਦੇ ਉੱਤੇ ਰੱਖਿਆ ਗਿਆ, ਔਰ ਇਸ ਸੂਚੀ ਦੇ ਵਿੱਚ ਪੰਜਾਬ ਦੇ ਕੁਝ ਸ਼ਹਿਰ ਜਿਹੜੇ ਜੀ ਉਹ ਵੀ ਸ਼ਾਮਲ ਨੇ। WHO ਦੀ ਇਸ ਸੂਚੀ ਦੇ ਵਿੱਚ ਕੌਮੀ ਰਾਜਧਾਨੀ ਦਿੱਲੀ 6ਵੀਂ ਜਗ੍ਹਾ ਦੇ ਉੱਤੇ ਆ। ਹਵਾ ਪੋਲਿਊਸ਼ਨ ਦੇ ਨਾਲ ਨਜਿੱਠਣ ਦੇ ਵਿੱਚ ਫੇਲ ਹੋਣ ਲਈ ਇੱਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦੇ ਆਲਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਹ ਖੁਲਾਸਾ ਪੋਲੀਟੀਕਲ ਲੀਡਰਸ ਪੋਜੀਸ਼ਨ ਐਂਡ ਐਕਸ਼ਨ ਔਨ 에ਅਰ ਕੁਆਲਿਟੀ ਇਨ ਇੰਡੀਆ 14 ਤੋਂ ਲੈ ਕੇ 19 ਤੱਕ ਇਹਦੇ ਵਿੱਚ ਕੀਤਾ ਗਿਆ, ਔਰ ਇਹ ਰਿਪੋਰਟ ਕਲਾਈਮੇਟ ਟ੍ਰੈਂਡਸ ਦੇ ਵੱਲੋਂ ਜਾਰੀ ਕੀਤੀ ਗਈ ਹੈ। ਰਿਪੋਰਟ ਕਹਿੰਦੀ ਹੈ ਕਿ WHO ਦੀ 15 ਸ਼ਹਿਰਾਂ ਦੀ ਸੂਚੀ ਦੇ ਵਿੱਚ 14 ਸ਼ਹਿਰ ਭਾਰਤ ਦੇ ਆ, ਇਹਦੇ ਵਿੱਚੋਂ 4 ਉੱਤਰ ਪ੍ਰਦੇਸ਼ ਦੇ ਵਿੱਚ ਨੇ। ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਬਨਾਰਸ ਦੀ ਸਾਹ ਦੀ ਬਿਮਾਰੀ ਤੇ ਐਲਰਜੀ ਦੇ ਮਰੀਜ਼ਾਂ ਦੇ ਗਿਣਤੀ ਦੇ ਵਿੱਚ ਵਾਧਾ ਹੋਇਆ। ਮੁੱਖ ਵਜ੍ਹਾ ਸ਼ਹਿਰ ਦੇ ਵੱਡੇ ਪੱਧਰ ਦੇ ਉੱਤੇ ਜਿਹੜਾ ਘੱਟਾ ਮਿੱਟੀ ਆ ਉਹਨੂੰ ਦੱਸਿਆ ਗਿਆ। ਰਿਪੋਰਟ ਦਾਅਵਾ ਕਰਦੀ ਹੈ ਕਿ 17 ਦੇ ਵਿੱਚ ਬਨਾਰਸ ਦੇ ਵਿੱਚ ਹਵਾ ਦਾ ਜਿਹੜੇ ਸ਼ੁੱਧਤਾ ਆ ਉਹ 490 ਤੱਕ ਪੁੱਜ ਗਿਆ ਸੀ, ਜਿਹੜਾ ਕਿ ਬੇਹੱਦ ਖਤਰਨਾਕ ਹੈ। ਦਸੰਬਰ 18 ਦੇ ਵਿੱਚ ਇਹ 384 ਸੀਗਾ, ਜੋ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ। ਉੱਤਰ ਪ੍ਰਦੇਸ਼ ਦਾ ਕਾਨਪੁਰ ਸ਼ਹਿਰ ਵਿਸ਼ਵ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਤੇ ਸੂਚੀ ਦੇ ਵਿੱਚ ਇਹ ਸਿਖਰ ਦੇ ਉੱਤੇ ਆ। ਦੂਜਾ ਨੰਬਰ ਜਿਹੜਾ ਜੀ ਉਹ ਹਰਿਆਣੇ ਤੇ ਫਰੀਦਾਬਾਦ ਦਾ, ਜਿੱਥੇ ਬੀਜੇਪੀ ਦੀ ਜਿਹੜੀ ਉਹ ਸਰਕਾਰ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਉਹ ਬਨਾਰਸ ਵਾਲੀ ਹੈ ਜੀ ਕਿ ਕੀ ਸ਼ੁੱਧ ਕੀਤਾ ਗਿਆ ਜੀ ਉੱਥੇ, ਔਰ ਅੱਜ ਹਾਲਾਤ ਇਹ ਨੇ ਕਿ ਲੋਕਾਂ ਨੂੰ ਉੱਥੇ ਸਾਹ ਲੈਣਾ ਔਖਾ ਹੋਇਆ ਪਿਆ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਕਾਂਗਰਸ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਲੋਕ ਸਭਾ ਚੋਣਾਂ ਦੇ ਲਈ, ਉੱਥੇ ਤਾਂ ਇਹਨਾਂ ਦਾ ਸਮਝੌਤਾ ਨਹੀਂ ਹੋਇਆ ਸੀ, ਪਰ ਹਰਿਆਣੇ ਦੇ ਵਿੱਚ ਕੀ ਪੋਜੀਸ਼ਨ ਹੈ? ਪਿਛਲੇ ਦਿਨਾਂ ਤੋਂ ਇਹ ਚਰਚਾ ਜਿਹੜੀ ਜੀ ਚੱਲਦੀ ਰਹੀ ਹੈ ਜੀ, ਕੁਛ ਇਸ ਤਰੀਕੇ ਦੇ ਨਾਲ ਕਿ ਚਿੜੀਏ ਜੀਪੋ ਚਿੜੀਓ ਮਰ ਜਾਓ। ਇੱਕ ਦਿਨ ਸਮਝੌਤਾ ਹੋ ਰਿਹਾ, ਦੂਜੇ ਦਿਨ ਸਮਝੌਤਾ ਨਹੀਂ ਹੋ ਰਿਹਾ, ਤੀਜੇ ਦਿਨ ਫੇਰ ਗੱਲਬਾਤ ਜਿਹੜੀ ਚੱਲ ਰਹੀ ਆ, ਚੌਥੇ ਦਿਨ ਕਹਿੰਦੇ ਕੋਈ ਗੱਲਬਾਤ ਨਹੀਂ ਚੱਲ ਰਹੀ। ਉਦੋਂ ਬਾਅਦ ਉਹੀ ਜਿਹੜਾ ਜੀ ਫੇਰ ਨੇੜੇ ਆ ਜੀ, ਅੱਜ ਮੀਟਿੰਗ ਹੋ ਰਹੀ ਆ, ਭੜਕ ਨੂੰ ਮੀਟਿੰਗ ਜਿਹੜੀ ਜੀ ਉਹ ਹੋ ਰਹੀ ਆ। ਇਹ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ ਰਿਹਾ। ਇਸ ਮਾਮਲੇ ਦੇ ਵਿੱਚ ਦੋਵੇਂ ਜਿਹੜੀਆਂ ਪਾਰਟੀਆਂ ਨੇ, ਉਹ ਆਮ ਆਦਮੀ ਪਾਰਟੀ ਦਿੱਲੀ ਵਾਲੀ ਤੇ ਕਾਂਗਰਸ ਜਿਹੜੀ ਆ, ਉਹ ਉਮੀਦਵਾਰ ਐਲਾਨਣ ਦੇ ਵਿੱਚ ਵੀ ਪਛੜੀਆਂ। ਹੁਣ ਜਿਹੜਾ ਮਾਮਲਾ ਸਾਹਮਣੇ ਆ ਰਿਹਾ, ਜਿਹੜੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ, ਉਹਨੇ ਇਹ ਗੱਲ ਜਿਹੜੀ ਜੀ ਆਖੀ ਆ ਕਿ ਕਾਂਗਰਸ ਦੇ ਨਾਲ ਸਮਝੌਤੇ ਦੀਆਂ ਸੰਭਾਵਨਾਵਾਂ ਬਿਲਕੁਲ ਖਤਮ ਹੋ ਗਈਆਂ ਨੇ। ਇਹਦੇ ਵਿੱਚ ਇਹ ਕਿਹਾ ਗਿਆ ਕਿ ਕਾਂਗਰਸ ਜਿਹੜੀ ਆ ਉਹ ਇੱਕ ਤਾਂ ਉਹਨਾਂ ਦੇ ਨਾਲ ਦਿੱਲੀ ਦੇ ਸਮਝੌਤੇ ਦੇ ਨਾਲ ਹਰਿਆਣੇ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਉਹ ਕੁਛ ਦੇਣ ਲਈ ਤਿਆਰ ਨਹੀਂ, ਪੰਜਾਬ ਦੇ ਵਿੱਚ ਕੁਛ ਦੇਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗੀ। ਹਾਲਾਂਕਿ ਇਹ ਵੀ ਗੱਲ ਚੱਲਦੀ ਸੀ ਕਿ ਸਮਝੌਤਾ ਜਿਹੜਾ ਦਿੱਲੀ ਤੇ ਹਰਿਆਣੇ ਦਾ
ਹੋ ਰਿਹਾ। ਇਹ ਜਿਹੜੀ ਸੰਜੇ ਸਿੰਘ ਹੋਰੀ ਜੇ ਪੰਜਾਬ ਦੀ ਨਾਲ ਗੱਲ ਕਰ ਰਹੇ ਤੇ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਗੱਲਬਾਤ ਕੋਈ ਚੱਲ ਰਹੀ ਸੀ। ਹੁਣ ਇਹ ਆਖਿਆ ਗਿਆ ਕਿ ਇਹ ਸਮਝੌਤਾ ਜਿਹੜਾ ਜੀ ਉਹ ਨਹੀਂ ਹੋ ਰਿਹਾ ਔਰ ਸਮਝੌਤੇ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ ਨੇ। ਉਹ ਹੁਣ ਇਹ ਕਿਹਾ ਗਿਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਚੋਣ ਜਿਹੜੀ ਆ ਉਹ ਲੜਾਂਗੇ। ਪਰ ਨਾਲ ਦੀ ਨਾਲ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ, ਜਿਹੜੀ ਇਨੈਲੋ ਦੇ ਵਿੱਚੋਂ ਨਿਕਲ ਕੇ ਅਜੇ ਚੌਟਾਲਾ ਦੇ ਮੁੰਡਿਆਂ ਨੇ ਬਣਾਈ ਆ, ਦੁਸ਼ਯੰਤ ਚੌਟਾਲਾ ਇਹਦੇ ਜਿਹੜੇ ਦੀ ਪ੍ਰਧਾਨ ਹੈ, ਉਹਨਾਂ ਦੇ ਵੱਲੋਂ ਵੀ ਇਹ ਇਸ਼ਾਰਾ ਆ ਗਿਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਸ਼ਾਰਾ ਆਇਆ। ਕਿਉਂਕਿ ਜੇਜੇਪੀ ਜਿਹੜੀ ਆ ਉਹ ਵੀ ਇਹ ਗੱਲ ਕਹਿੰਦੀ ਸੀਗੀ ਕਿ ਜੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਨਾਲ ਸਮਝੌਤਾ ਕੀਤਾ ਦਿੱਲੀ ਦੇ ਵਿੱਚ, ਫਿਰ ਅਸੀਂ ਹਰਿਆਣੇ ਦੇ ਵਿੱਚ ਉਹਨਾਂ ਦੇ ਨਾਲ ਨਹੀਂ ਤੁਰਨਾ। ਹੁਣ ਜਦੋਂ ਕਾਂਗਰਸ ਦੇ ਨਾਲ ਸਮਝੌਤੇ ਜਿਹੜਾ ਖਤਮ ਹੋ ਗਈ ਗੱਲਬਾਤ, ਤੇ ਹੁਣ ਜਨ ਨਾਇਕ ਜਨਤਾ ਪਾਰਟੀ ਦੇ ਨਾਲ ਸਮਝੌਤਾ ਆਮ ਆਦਮੀ ਪਾਰਟੀ ਦਾ ਹਰਿਆਣੇ ਦੇ ਵਿੱਚ ਜਿਹੜਾ ਉਹ ਹੋ ਸਕਦਾ। ਹਰਿਆਣੇ ਦੀਆਂ 10 ਸੀਟਾਂ ਬੜੀਆਂ ਅਹਿਮ ਨੇ, ਜਿੱਥੇ ਭਾਰਤੀ ਜਨਤਾ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਮੈਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਦੀ ਉਹ ਜਿੱਤਣੀਆਂ ਨੇ। ਤੇ ਜਨ ਨਾਇਕ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਜਿਹੜਾ ਦੀ ਉਹ ਹੁੰਦਾ ਆ, ਤੇ ਵੇਖਣਾ ਇਹ ਹੋਊਗਾ ਵੀ ਇਹ ਤੇ ਕਾਂਗਰਸ ਜਿਹੜੀ ਆ ਉਹ ਉਹਨਾਂ ਦੀਆਂ ਵੋਟਾਂ ਤੋੜ ਕੇ ਬੀਜੇਪੀ ਦੇ ਵਾਸਤੇ ਫਾਇਦਾ ਜਿਹੜਾ ਜੀ ਉਹ ਪਹੁੰਚਾਉਣਗੇ ਜਾਂ ਆਪਣੀ ਹੋਂਦ ਜਿਹੜੀ ਆ ਉਹ ਇੱਥੇ ਜਿਤਾਉਣਗੇ। ਇਹ ਫੈਸਲਾ ਜੇ ਗੱਠਜੋੜ ਹੁੰਦਾ ਜਿਹੜਾ ਸੰਭਾਵੀ ਰੂਪ ਦੇ ਵਿੱਚ ਅੱਜ ਜਾਂ ਕੱਲ ਐਲਾਨਿਆ ਜਾ ਸਕਦਾ ਹੈ ਆਪ ਤੇ ਜੇਜੇਪੀ ਦਾ, ਤੇ ਉਦੋਂ ਬਾਅਦ ਇਹ ਜਿਹੜਾ ਗੱਠਜੋੜ ਆ ਕੀ ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਚੱਲੂਗਾ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਕੁਝ ਮਹੀਨਿਆਂ ਤੋਂ ਬਾਅਦ ਹਰਿਆਣੇ ਦੇ ਵਿੱਚ ਤਾਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਹ ਆਉਣੀਆਂ ਹੀ ਨੇ। ਤੇ ਇਹ ਵੀ ਨਿਰਭਰ ਕਰੂਗਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਲੋਕ ਸਭਾ ਚੋਣਾਂ 'ਚ ਕਿਹੋ ਜਿਹੀ ਰਹਿੰਦੀ ਆ, ਕਿਉਂਕਿ ਇਹਦੇ ਆਧਾਰਿਤ ਹੀ ਮੁੜ ਕੇ ਜਿਹੜੀਆਂ ਅਗਲੇ ਮਹੀਨਿਆਂ ਦੇ ਵਿੱਚ ਜਿਹੜੀਆਂ ਜੀ ਉਹ ਚੋਣਾਂ ਦਿੱਲੀ ਦੀਆਂ ਵੀ ਵਿਧਾਨ ਸਭਾ ਦੀਆਂ ਆਉਣੀਆਂ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।